पंजाबी रेडियो यूएसए ते जुड़े हुए हो तुसी सारे ते मैं हाँ प्रवीण शर्मा। गलबात करांगे आम आदमी पार्टी के उस विधायक की जिन्हों हुण 3 साल की कैद ते नालों नाल 16,000 रुपये का जुर्माना होया। पुत्र पत्नी ते कुल 4 बंदियां नूं सज़ा हुई है। रौला जमीन दा। सो गलबात करांगे डॉक्टर बलबीर सिंह जिहड़े कि आम आदमी पार्टी के पटियाला देहाती तो विधायक ने। लंघे दिनी ਜਿਹੜੇ आम आदमी पार्टी के लीडर है ਜਾਂ लोग ਆ ਸਮਰਥਕ ਆ ਉਹ ਨਵਜੋਤ ਸਿੰਘ ਸਿੱਧੂ ਕਰਕੇ ਕਾਂਗਰਸ ਦੀ ਚਿੰਤਾ ਕਰ ਰਹੇ ਸੀ। ਪਰ ਅੱਜ ਕੁਝ ਦਿਨਾਂ ਬਾਅਦ ਹੀ ਜਿਹੜੇ ਡਾਕਟਰ ਬਲਬੀਰ ਸਿੰਘ ਆ ਇਹਨਾਂ ਨੂੰ ਵੀ ਸਜ਼ਾ ਬੋਲ ਗਈ। ਅਸਲ ਦੇ ਵਿੱਚ ਰੌਲਾ ਜਿਹੜਾ ਝਗੜਾ ਸੀਗਾ ਉਹ ਇਹਨਾਂ ਦੀ ਸਾਲੀ ਨਾਲ ਸੀਗਾ। ਸਾਲੀ ਨਾਲ ਜ਼ਮੀਨ ਦਾ ਰੌਲਾ ਸੀ ਤੇ ਕੇਸ ਦਰਜ ਹੋਇਆ ਸੀ 2011 ਦੀ ਗੱਲ ਆ 13 ਜੂਨ ਦੀ, ਜਦੋਂ ਉਹਨਾਂ ਦੀ ਪਤਨੀ ਦੀ ਭੈਣ ਰੁਪਿੰਦਰਜੀਤ ਕੌਰ ਤੇ ਉਹਨਾਂ ਦੇ ਪਤੀ ਮੇਵਾ ਸਿੰਘ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀਗਾ। ਤੇ ਇਹ ਖੇਤਾਂ ਨੂੰ ਪਾਣੀ ਲਾਉਣ ਦਾ ਮਸਲਾ ਅਸਲ ਦੇ ਵਿੱਚ ਰੋਪੜ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵਿੰਦਰ ਸਿੰਘ ਵੱਲੋਂ ਡਾਕਟਰ ਬਲਬੀਰ ਸਿੰਘ ਦੇ ਨਾਲ 3 ਹੋਰ ਲੋਕਾਂ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੋ ਡਾਕਟਰ ਦੇ ਉੱਪਰ ਇਲਜ਼ਾਮ ਲੱਗੇ ਆ ਕਿ ਉਹਨਾਂ ਨੇ ਦੂਜੇ ਮੁਲਜ਼ਮ ਰਾਹੁਲ ਤੇ ਪਰਮਿੰਦਰ ਦੇ ਨਾਲ ਮਿਲ ਕੇ ਰੁਪਿੰਦਰਜੀਤ ਅਤੇ ਮੇਵਾ ਸਿੰਘ ਉੱਪਰ ਜਿਹੜਾ ਉਹ ਹਮਲਾ ਕਰ ਦਿੱਤਾ ਸੀਗਾ। ਸੋ ਉਸ ਤੋਂ ਬਾਅਦ ਮਾਮਲਾ ਜਿਹੜਾ ਕੋਰਟ 'ਚ ਗਿਆ। ਕੋਰਟ 'ਚੋਂ ਕਹਿੰਦੇ ਕਿ ਜਿਹੜੇ ਡਾਕਟਰ ਆ ਹੁਣ ਬਲਬੀਰ ਸਿੰਘ ਉਹ ਕਹਿੰਦੇ ਕਿ ਸਿਆਸੀ ਕਾਰਨ ਦੱਸਿਆ ਗਿਆ। ਸ਼ਿਕਾਇਤਕਰਤਾ ਪਰਮਜੀਤ ਕੌਰ ਤੇ ਮੇਵਾ ਸਿੰਘ ਦੇ ਭੁਪਿੰਦਰ ਸਿੰਘ ਨੇ ਦੱਸਿਆ ਵੀ ਪਰਮਜੀਤ ਕੌਰ ਤੇ ਮੇਵਾ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਵਾ ਤੇ ਕਈ ਸਾਲ ਪਾਰਟੀ ਦੇ ਕੋ ਕਨਵੀਨਰ ਰਹੇ ਡਾਕਟਰ ਬਲਬੀਰ ਸਿੰਘ, ਖਾਸ ਕਰਕੇ ਉਦੋਂ ਜਦੋਂ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ ਸੀ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਤੇ ਅਮਨ ਅਰੋੜਾ ਨੇ ਪਾਰਟੀ ਦੇ ਕਨਵੀਨਰ ਅਤੇ ਕੋ ਕਨਵੀਨਰ ਤੋਂ ਅਸਤੀਫਾ ਦੇ ਦਿੱਤਾ ਸੀ। ਫਿਰ ਬਲਬੀਰ ਸਿੰਘ ਨੂੰ ਕੋ ਕਨਵੀਨਰ ਲਾ ਦਿੱਤਾ ਗਿਆ ਸੀਗਾ। 2017 ਦੇ ਵਿੱਚ ਉਹ ਪਟਿਆਲੇ ਤੋਂ ਹਾਰ ਗਏ ਸਨ ਕੈਪਟਨ ਅਮਰਿੰਦਰ ਸਿੰਘ ਤੋਂ ਤੇ ਅੱਖਾਂ ਦੇ ਡਾਕਟਰ ਰਹੇ ਆ ਤੇ 2011 ਦੇ ਵਿੱਚ ਉਹਨਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀਗਾ। ਜਿਹੜੇ ਲੋਕਾਂ ਨੂੰ ਨਹੀਂ ਪਤਾ ਵੀ ਡਾਕਟਰ ਬਲਬੀਰ ਸਿੰਘ ਕੌਣ ਆ ਉਹਨਾਂ ਨੂੰ ਖਹਿਰੇ ਹੋਣਾ ਤੋਂ ਪੁੱਛ ਸਕਦਾ ਉਹ ਡਾਕਟਰ ਬਲਬੀਰ ਸਿੰਘ ਕੌਣ ਆ, ਕਿਉਂਕਿ ਸਭ ਤੋਂ ਜ਼ਿਆਦਾ ਸਿੰਘ ਖਹਿਰੇ ਨਾਲ ਹੀ ਫਸਦੇ ਹੁੰਦੇ ਸੀ। ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ? ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦਾ ਆਮ ਆਦਮੀ ਪਾਰਟੀ 'ਚ ਇਨਕਲਾਬੀ ਹੋਵੇ। ਇਹ ਜ਼ਰੂਰੀ ਨਹੀਂ ਹੈ ਕਿ ਹਰ ਪਾਰਟੀ ਦੇ ਵਿੱਚ ਹਰ ਬੰਦਾ ਹੀ ਮਾੜਾ ਹੋਵੇ। ਮਾੜੀਆਂ ਪਾਰਟੀਆਂ 'ਚ ਚੰਗੇ ਬੰਦੇ ਵੀ ਹੁੰਦੇ ਨੇ, ਚੰਗੀਆਂ ਪਾਰਟੀਆਂ 'ਚ ਮਾੜੇ ਬੰਦੇ ਵੀ ਹੁੰਦੇ ਨੇ। ਹਰ ਬੰਦੇ ਦਾ ਇਨਕਲਾਬੀ ਹੋਣਾ ਕੋਈ ਪੱਕਾ ਨਹੀਂ ਹੈ। ਡਾਕਟਰ ਬਲਬੀਰ ਸਿੰਘ ਬੇਸ਼ੱਕ ਉਹਨਾਂ ਕੋਲੇ ਹਲੇ ਹੋਰ ਆਪਸ਼ਨਸ ਹੈਗੇ ਨੇ, ਪਰ ਅਦਾਲਤ ਦੇ ਵਿੱਚੋਂ ਦੋਸ਼ੀ ਕਰਾਰ ਹੋ ਜਾਣਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਗੁਨਾਹ ਕੀਤਾ ਹੈ। ਔਰ ਇਹਦੇ 'ਚ ਸਾਨੂੰ ਕੋਈ ਜਿਹੜਾ ਵਾ ਉਹ ਕਿਸੇ ਤਰ੍ਹਾਂ ਦੀ ਲਿਹਾਜ਼ ਨਹੀਂ ਕਰਨੀ ਚਾਹੀਦੀ ਕਿ ਫਲਾਂ ਬੰਦਾ MLA ਤੇ ਜੇ ਉਹਨੂੰ ਸਜ਼ਾ ਹੋ ਜਾਵੇ ਤੇ ਮੁੜ ਕੇ ਜੇ ਤਾਂ ਹੈਗਾ ਸੱਤਾਧਾਰੀ ਤਾਂ ਉਹਦੇ ਵਾਰੀ ਤਾਂ ਚੁੱਪ ਕਰ ਜਾਵੇ, ਗੱਲ ਗੋਲ ਮੋਲ ਕਰ ਜਾਵੇ। ਤੇ ਜੇ ਹੋਵੇ ਨਵਜੋਤ ਸਿੰਘ ਸਿੱਧੂ ਵਰਗਾ ਜਾਂ ਬਿਕਰਮ ਮਜੀਠੀਆ ਵਰਗਾ ਤੇ ਉਦੋਂ ਫਿਰ ਬੰਦੇ ਕਈ ਤਿੰਗੜ ਕੇ ਉੱਚੀ ਬੋਲਦੇ ਆ। ਦੋਸ਼ੀ ਆ, ਭਾਵੇਂ ਆਮ ਆਦਮੀ ਪਾਰਟੀ ਦਾ, ਭਾਵੇਂ BJP ਦਾ ਤੇ ਭਾਵੇਂ ਕਾਂਗਰਸ ਦਾ ਤੇ ਭਾਵੇਂ ਅਕਾਲੀ ਦਲ ਦਾ। ਡਾਕਟਰ ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ ਬੋਲੀ ਹੈ ਤੇ ਇਹ ਕੋਈ ਐਲੀਗੇਸ਼ਨ ਸਿਆਸੀ ਨਹੀਂ ਆ, ਉਹਨਾਂ ਦੀ ਸਾਲੀ ਨੇ ਲਾਏ ਆ। ਸਾਲੀ ਨੇ ਐਲੀਗੇਸ਼ਨ ਲਾਏ ਆ। ਸਾਲੀਆਂ ਅਕਸਰ ਹੀ ਜੀਜਾਂ ਨੂੰ ਟਿੱਚਰਾਂ ਕਰਦੀਆਂ ਹੁੰਦੀਆਂ ਜਾਂ ਅਕਸਰ ਹੀ ਜੀਜਾ ਤੇ ਸਾਲੀ ਦਾ ਜਿਹੜਾ ਰਿਸ਼ਤਾ ਉਹ ਟੀਕਾ ਟਿੱਪਣੀ ਦਾ ਰਿਸ਼ਤਾ ਹੈ, ਟੀਚਰਾਂ ਦਾ, ਮਖੌਲਾਂ ਦਾ ਰਿਸ਼ਤਾ ਹੈ। ਪਰ ਇੱਥੇ ਸਾਲੀ ਨੇ ਸਜ਼ਾ ਕਰਾਈ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ। ਔਰ ਹੋ ਸਕਦਾ ਉਹਨਾਂ ਕੋਲ ਕਾਨੂੰਨ ਆਪਸ਼ਨਾਂ ਹੋਣ, ਹੋ ਸਕਦਾ ਉਹ ਕੋਈ ਹੋਰ ਰਾਹ ਅਖਤਿਆਰ ਕਰਨ, ਪਰ ਸਜ਼ਾ ਹੋਣੀ, ਦੋਸ਼ੀ ਹੋ ਜਾਣਾ ਹੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਡਾਕਟਰ ਬਲਬੀਰ ਸਿੰਘ ਕਦੇ ਇਨਕਲਾਬੀ ਹੋਣ ਦਾ ਦਾਅਵਾ ਕਰਦੇ ਸੀ। ਆਮ ਆਦਮੀ ਪਾਰਟੀ ਕਹਿੰਦੀ ਸੀ ਸਾਡੇ ਕੋਲੇ ਸਾਰੇ ਜਿਹੜੇ ਬੰਦੇ ਆ ਉਹ ਐ ਜਮਾਂ ਦੁੱਧ ਵਰਗੇ ਚਿੱਟੇ ਆ, ਪਰ ਅਸਲ ਦੇ ਵਿੱਚ ਇਹਨਾਂ ਦਾ ਹਰ 5ਵਾਂ ਬੰਦੇ ਦੇ ਉੱਤੇ ਸੰਗੀਨ ਦੋਸ਼ ਲੱਗੇ ਹੋਏ ਆ। ਕਿਸੇ ਦੇ ਫਿਰੌਤੀ ਲੈਣ ਦੇ, ਕਿਸੇ ਦੇ ਕਤਲ ਦੇ, ਕਿਸੇ ਦੇ ਕਿਵੇਂ। ਜਿਹੜੇ ਆਂਕੜੇ ਨੇ ਉਹ ਇਹ ਗੱਲ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੇ ਹਰ 5ਵੇਂ MLA ਤੇ ਸੰਗੀਨ ਜੁਰਮਾਂ ਦੇ ਦੋਸ਼ ਲੱਗੇ ਹੋਏ ਨੇ, ਜਿਨ੍ਹਾਂ ਦੀ ਗਿਣਤੀ ਕੁੱਲ ਬੰਦਿਆਂ ਦੇ ਵਿੱਚ 19 ਆ। ਇਸ ਤੋਂ ਪਹਿਲਾਂ ਪਟਿਆਲਾ ਦੇ ਸਨੌਰ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ, ਉਹਨਾਂ ਤੇ ਅਪਰਾਧਿਕ ਮਾਮਲਾ ਛਪਾਉਣ ਦੇ ਦੋਸ਼ ਲੱਗ ਚੁੱਕਿਆ ਤੇ ਮਾਮਲਾ ਹਾਈ ਕੋਰਟ ਦੇ ਵਿੱਚ ਆ। ਉਸ ਤੋਂ ਪਹਿਲਾਂ ਮਈ ਦੀ ਸ਼ੁਰੂਆਤ ਦੇ ਵਿੱਚ ਹੀ CBI ਨੇ ਜਸਵੰਤ ਸਿੰਘ ਗੱਜਣ ਮਾਜਰਾ ਦੀਆਂ ਰਿਹਾਇਸ਼ਾਂ ਤੇ ਛਾਪੇਮਾਰੀ ਕੀਤੀ ਸੀ ਤੇ ਉਸ ਤੋਂ ਬਾਅਦ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਤੇ ਦੋਸ਼ ਲਾਏ ਸਨ ਕਿ ਕਿਸੇ ਬੰਦੇ ਦੀ ਦਫ਼ਤਰ ਆਈ ਦੀ ਇਹਨਾਂ ਨੇ ਕੁੱਟਮਾਰ ਕੀਤੀ। ਹੋਰ ਕਿੰਨੇ MLA ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਜਾਂ ਲੱਗੇ ਨੇ। ਇਹਦਾ ਮਤਲਬ ਤੁਸੀਂ ਰਾਜਨੀਤੀ ਬਦਲ ਨਹੀਂ ਆਏ, ਤੁਸੀਂ ਰਾਜਨੀਤੀ ਕਰਨੀ ਆਏ ਹੋ। ਇਨਕਲਾਬ ਦਾ ਝੰਡਾ ਚੁੱਕੀ ਫਿਰਦੇ ਹੋ। ਪੰਜਾਬ ਦਾ ਜਦੋਂ ਸਵਾਰੋਗੇ
ਪਤਾ ਲੱਗ ਜੂਗਾ। ਪਰ ਆ ਜਿਹੜੇ ਦੋਸ਼ ਲੱਗ ਰਹੇ ਆ ਇਹ ਤੁਹਾਡੇ ਬੰਦਿਆਂ ਤੇ ਦੂਜੀਆਂ ਪਾਰਟੀਆਂ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈ। ਵਿੱਚੋਂ ਕਈਆਂ ਦੇ, ਹਾਲਾਂਕਿ ਮੈਂ ਸਾਰਿਆਂ ਨੂੰ ਮੈਂ ਵਾਰ-ਵਾਰ ਕਹਿਣਾ ਵਾਂ ਕਿਉਂਕਿ ਮੈਨੂੰ ਪਤਾ ਵਾ ਕਿ ਜਦੋਂ ਇਹ ਵੀਡੀਓ ਆਮ ਆਦਮੀ ਪਾਰਟੀ ਦੇ ਸਮਰਥਕ ਭਗਤ ਕੇਜਰੀਵਾਲ ਦੇ ਵੇਖਣਗੇ ਤਾਂ ਉਹਨਾਂ ਨੂੰ ਲੱਗੂਗਾ ਕਿ ਸ਼ਾਇਦ ਅਸੀਂ ਬਾਇਸਡ ਕਰ ਰਹੇ ਹਾਂ। ਨਹੀਂ, ਅਸੀਂ ਬਾਇਸਡ ਨਹੀਂ ਕਰ ਰਹੇ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਹੋ ਗਈ ਉਹਦੇ ਤੇ ਮੀਡੀਆ ਬੋਲ ਸਕਦਾ ਹੈ। ਜੇਕਰ ਉਹਦਾ ਫਿਕਰ ਹੈ ਮੀਡੀਆ ਨੂੰ ਕਿ ਉਹਨੂੰ ਦਾਤਣ ਮਿਲੂਗੀ ਕਿ ਬੁਰਸ਼ ਮਿਲੂਗਾ, ਪਜਾਮਾ ਪ੍ਰੈਸ ਮਿਲੂਗਾ ਕਿ ਨਹੀਂ ਮਿਲੂਗਾ, ਸਰਾਣਾ ਮਿਲੂਗਾ ਕਿ ਨਹੀਂ ਮਿਲੂਗਾ, ਤਾਂ ਫਿਰ ਡਾਕਟਰ ਬਲਬੀਰ ਸਿੰਘ ਦਾ ਵੀ ਹੁਣ ਜਿਹੜਾ ਮੀਡੀਆ ਥੋੜ੍ਹਾ ਜਿਹਾ ਫਿਕਰ ਕਰ ਲਵੇ। ਕਿਉਂਕਿ ਸਜ਼ਾ ਜ਼ਾਬਤਾ ਹੋਣਾ ਇੱਕ ਅਲੱਗ ਚੀਜ਼ ਆ, ਕਾਨੂੰਨੀ ਪ੍ਰਕਿਰਿਆਵਾਂ ਹੋਰ ਹੋਣੀਆਂ ਇੱਕ ਅਲੱਗ ਚੀਜ਼ ਆ। ਕੋਰਟ ਕੋਰਟ ਹੀ ਹੈ। ਜੇ ਤੁਸੀਂ ਕਹਿਣੋ ਕਿ ਅਦਾਲਤ ਅਦਾਲਤ ਆ ਤਾਂ ਅਦਾਲਤ ਫਿਰ ਸਾਰਿਆਂ ਵਾਰੀ ਇੱਕੋ ਹੋਣੀ ਚਾਹੀਦੀ ਆ। ਸੋ ਇਹ ਚੀਜ਼ ਆ ਕਿ ਇਹ ਜਿਹੜੇ ਐਲੀਗੇਸ਼ਨਸ ਆ ਇਹ ਕਿਸੇ ਅਕਾਲੀ ਦਲ ਦੇ ਕਾਂਗਰਸ ਦੇ ਬੰਦੇ ਨੇ ਨਹੀਂ ਲਾਏ, ਮਾਫ ਕਰਨਾ, ਇਹ ਉਹਨਾਂ ਦੀ ਸਾਲੀ ਨੇ ਲਾਏ ਆ, ਡਾਕਟਰ ਬਲਬੀਰ ਸਿੰਘ ਦੀ ਸਾਲੀ ਨੇ। ਔਰ ਡਾਕਟਰ ਬਲਬੀਰ ਸਿੰਘ ਨੂੰ ਉਦੋਂ ਉਹਨਾਂ ਦੇ ਪੈਰਾਂ ਥੱਲੇ ਬਟੇਰ ਆਇਆ ਸੀ ਜਦੋਂ ਭਗਵੰਤ ਮਾਨ ਨੇ, ਜਦੋਂ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ ਸੀ ਤੇ ਭਗਵੰਤ ਮਾਨ ਨੇ ਵੀ ਕਨਵੀਨਰ ਤੇ ਅਮਨ ਅਰੋੜੇ ਨੇ ਕੋ ਕਨਵੀਨਰ ਤੋਂ ਅਸਤੀਫਾ ਦਿੱਤਾ ਸੀਗਾ। ਸੋ ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿ ਹਰ ਇਨਕਲਾਬੀ ਹੋਣ ਦਾ ਦਾਅਵਾ ਕਰਨ ਵਾਲਾ ਬੰਦਾ ਵੀ ਜ਼ਮੀਨ ਦੇ ਝਗੜਿਆਂ 'ਚ ਸਜ਼ਾ ਜ਼ਾਬਤਾ ਹੋਇਆ ਹੋ ਸਕਦਾ ਹੈ। ਇੱਕ ਬੀਬੀ ਤੇ ਇੱਕ ਬੰਦੇ ਤੇ ਇਹਨਾਂ ਨੇ ਹਮਲਾ ਕੀਤਾ ਹੈ, ਦੋਸ਼ ਲੱਗੇ ਨੇ, ਸਾਬਿਤ ਹੋਏ ਨੇ ਦੋਸ਼। ਅਸੀਂ ਪੱਲਿਓਂ ਬਣਾ ਕੇ ਨਹੀਂ ਕਹਿ ਰਹੇ, ਸਾਬਿਤ ਹੋਏ ਨੇ। ਇਸ ਕਰਕੇ ਜਿਹੜੇ ਇਹ ਲੋਕ ਨੇ, ਲੀਡਰ ਨੇ, ਜਿਹੜੇ ਇਹ ਚੁਣੇ ਹੋਏ ਨੇ, ਭਾਵੇਂ ਨਹੀਂ ਚੁਣੇ ਵੇ, ਪੋਲੀਟੀਸ਼ੀਅਨਸ ਨੇ। 2011 ਦਾ ਬੇਸ਼ੱਕ ਇਹ ਮਸਲਾ ਵਾ, ਪਰ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ 11 ਸਾਲਾਂ ਬਾਅਦ ਇਨਸਾਫ ਮਿਲਿਆ ਵਾ। ਬੜੀਆਂ ਵੱਡੀਆਂ ਗੱਲਾਂ ਕਰਦੇ ਸੀ ਡਾਕਟਰ ਸਾਹਿਬ ਬਲਬੀਰ ਸਿੰਘ, ਔਰ ਇਹਨਾਂ ਦੀ ਭਾਸ਼ਾ ਬਹੁਤ ਜ਼ਿਆਦਾ ਹੰਕਾਰ ਵਾਲੀ ਹੁੰਦੀ ਸੀ। ਹੁਣ ਤਾਂ ਪਤਾ ਨਹੀਂ, ਜਦੋਂ ਮਿਲਦੇ ਸੀ ਉਦੋਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਨੁਮਾਇੰਦੇ ਚੁਣੇ ਗਏ ਤਾਂ ਇਹਨਾਂ ਚੀਜ਼ਾਂ 'ਤੇ ਵੀ ਨਜ਼ਰਸਾਨੀ ਕਰੋ। ਆ ਕੇਜਰੀਵਾਲ ਸਾਹਿਬ ਤੁਹਾਡੇ MLA ਜਿਹੜੇ ਆ 4 ਤਾਂ ਗਣਾਤੇ ਆ, ਗੱਜਨ ਮਾਜਰਾ, ਹਰਮੀਤ ਸਿੰਘ ਹਾਈ ਕੋਰਟ 'ਚ ਜਿਹਦਾ ਮਾਮਲਾ ਗਿਆ ਪਟਿਆਲਾ ਤੋਂ, ਸਨੌਰ ਤੋਂ ਵਿਧਾਇਕ ਆ, ਤੇ ਸ਼ੀਤਲ ਅੰਗੁਰਾਲ। ਇਹਨਾਂ 4 ਤੇ ਤਾਂ ਹੋਇਆ, ਹਜੇ ਮਹੀਨੇ 2 ਲੰਘੇ ਆ, ਇੱਕ ਸਜ਼ਾ ਜ਼ਾਬਤਾ ਹੋ ਗਿਆ ਤੁਹਾਡਾ ਵਿਧਾਇਕ। ਇਸੇ ਕਰਕੇ ਜਦੋਂ ਅਸੀਂ ਕਹਿੰਦੇ ਸੀਗੇ ਕਿ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਵਾ, 50-55 ਦਲ ਬਦਲੂ ਤੁਸੀਂ ਸ਼ਾਮਲ ਕੀਤੇ ਆ, ਤੇ ਅੱਜ ਡੈਂਟ ਕਿਹਦੇ ਤੇ ਪੈ ਰਹੇ ਆ? ਅੱਜ ਡੈਂਟ ਕਿਸੇ ਹੋਰ ਤੇ ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੈ ਰਹੇ ਆ ਬਕਾਇਦਾ। ਸੋ ਅਗਲੀ ਰਿਪੋਰਟ ਦੇ ਵਿੱਚ ਫਿਰ ਮਿਲਾਂਗੇ, ਗੱਲਬਾਤ ਕਰਾਂਗੇ ਕਿਸੇ ਪੱਖ ਦੇ ਮਸਲੇ ਦੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।